ਸਿੰਧ ਤੋਂ ਬਾਹਰ ਪਾਕਿਸਤਾਨ ਚ ਕਿਧਰੇ ਵੀ 20 ਰੁਪਏ ਦਾ ਨੋਟ ਵਿਖਾ ਕੇ ਪੁੱਛ ਲੈਣਾ ਕਿ ਭਾਈ ਜੀ ਇਹ ਨੋਟ ਦੇ ਪਿੱਛੇ ਬਣੀ ਫੋਟੋ ਕਿਹੜੀ ਥਾਂ ਦੀ ਹੈ। ਜੇ 100 ਵਿੱਚੋਂ 10 ਬੰਦੇ ਬੁੱਝ ਵੀ ਲੈਣ ਕਿ ਇਹ ਤੇ ਮੋਇਨਜੋਦੜੋ ਏ ਤੇ ਫਿਰ ਪੁੱਛਣਾ ਕਿ ਹੈ ਕਿੱਥੇ, ਉਹ 10 ਵੀ ਪਰੇਸ਼ਾਨ ਹੋ ਜਾਣਗੇ। ਕਿੰਨਿਆਂ ਨੂੰ ਪਤਾ ਹੈ ਕਿ ਸਿੰਧੂ ਨਦੀ ਦੇ ਲਾਗੇ ਲਾੜਕਾਨਾ ਡਿਸਟ੍ਰਿਕਟ ਵਿੱਚ ਦੁਨੀਆ ਦੀ ਕਦੀਮ ਤਹਿਜ਼ੀਬ ਸਾਡੇ ਕੋਲੇ ਜਿਹੜੀ ਮਿਸਰ ਤੇ ਇਰਾਕ ਦੇ ਨਾਲ ਚੱਲ ਰਹੀ ਸੀ। ਇਸ ਤਹਿਜ਼ੀਬ ਦਾ ਦਰਿਆ ਦੇ ਨਾਲ ਵੀ ਇੱਕ ਤਸਲਸਲ ਸੀ। ਮਹਿਰਗੜ੍ਹ ਤੋਂ ਲੈ ਕੇ ਹੜੱਪਾ ਤੀਕਰ 10,000 ਸਾਲ ਤੋਂ ਲੈ ਕੇ ਅੱਜ ਤੋਂ 2,000 ਸਾਲ ਪਹਿਲਾਂ ਤੀਕਰ ਦੁਨੀਆ ਵਿੱਚ ਇਸ ਲੈਵਲ ਦੀ ਸਾਈਟਸ ਹੈ ਹੀ ਕਿੰਨੀਆਂ ਕੁ ਨੇ। ਅਸੀਂ ਵੀ ਮਹਿਰਗੜ੍ਹ ਵਾਲੀ ਤੇ ਬਰਬਾਦ ਕਰ ਛੱਡੀ, ਪਿੱਛੇ ਰਹਿ ਗਈਆਂ 2। ਹੜੱਪਾ ਮੈਂ ਬਹੁਤ ਸਾਲ ਪਹਿਲਾਂ ਗਈ ਸੀ ਤੇ ਹੁਣ ਪਿਛਲੇ ਦਸੰਬਰ ਵਿੱਚ ਬੜੇ ਚਾਵਾਂ ਨਾਲ ਮੋਇਨਜੋਦੜੋ ਜਾਣ ਦਾ ਪਲਾਨ ਕੀਤਾ। ਮੌਸਮ ਵੀ ਬਿਹਤਰੀਨ ਸੀ ਤੇ ਮੈਂ ਆਪਣੇ ਦਿਲ ਵਿੱਚ ਸੋਚੀ ਬੈਠੀ ਕਿ ਇੰਟਰਨੈਸ਼ਨਲ ਲੈਵਲ ਦੀ ਹੈਰੀਟੇਜ ਸਾਈਟ ਹੈ, ਰਸ਼ ਤੇ ਬੜਾ ਹੋਏਗਾ। ਮਿਸਰ ਵਾਂਗੂ ਗੋਰੇ ਕਾਲੇ ਗੰਦਮੀ ਸਭ ਲੋਕੀ ਫਿਰ ਰਹੇ ਹੋਣਗੇ। ਸੀਜ਼ਨ ਵਿੱਚ ਤੇ ਹੋਟਲ ਮਿਲਣਾ ਵੀ ਔਖਾ ਹੋਊਗਾ। ਪਰ ਜਦੋਂ ਜਾ ਕੇ ਵੇਖਿਆ ਤੇ ਭਾਈ ਜੀ ਉੱਥੇ ਇੱਕੋ ਹੀ ਰੈਸਟ ਹਾਊਸ ਸੀ, ਛੋਟਾ ਜਿਹਾ, 2-3 ਢਾਬੇ ਤੇ ਬਾਹਰਲੇ ਮੁਲਕਾਂ ਚੋਂ ਆਏ 4-5 ਲੋਕੀ। ਮੈਂ ਪੁੱਛਿਆ ਕਿ ਇੱਥੇ ਹਰ ਸਾਲ ਕਿੰਨੇ ਕੁ ਟੂਰਿਸਟ ਆ ਜਾਂਦੇ ਨੇ। ਜੀ ਉਹੀ ਕੋਈ 1000-1500। ਮੇਰੀ ਸਮਝ ਨਾ ਆਇਆ ਕਿ ਇਹਦੇ ਪੈਰਲਲ ਇਰਾਕ ਵਿੱਚ ਇੱਕ ਤਹਿਜ਼ੀਬ ਸੀ ਮੈਸੋਪੋਟਾਮੀਆ ਦੀ। ਜੰਗ ਨਾਲ ਉਸ ਮੁਲਕ ਦਾ ਬੇੜਾ ਕਰਕੇ ਫਿਰ ਵੀ ਭੈੜੇ ਹਾਲਾਂ ਦਾ ਘੱਟੋ ਘੱਟ 6 ਮਿਲੀਅਨ ਟੂਰਿਸਟ ਉੱਥੇ ਹਰ ਸਾਲ ਆਉਂਦਾ ਹੈ। 5 ਮਿਲੀਅਨ ਜ਼ਾਇਰੀਨ ਕੱਢ ਦਿਓ, ਫਿਰ ਵੀ 1 ਮਿਲੀਅਨ ਲੋਕੀ ਨੇ ਜਿਹੜੇ ਸਿਰਫ ਉਸ ਤਹਿਜ਼ੀਬ ਦੀਆਂ ਨਿਸ਼ਾਨੀਆਂ ਵੇਖਣ ਵਾਸਤੇ ਦੂਜੇ ਮੁਲਕਾਂ ਤੋਂ ਪੰਧ ਕਰਕੇ ਆਉਂਦੇ ਨੇ। ਮਿਸਰ ਨੂੰ ਲੈ ਲਓ, ਇਹਰਾਮੇ ਮਿਸਰ ਵੇਖਣ ਪਿਛਲੇ ਸਾਲ 19 ਮਿਲੀਅਨ ਇੰਟਰਨੈਸ਼ਨਲ ਟੂਰਿਸਟ ਆਇਆ ਸੀ। ਕਦੀਮ ਚਾਈਨਾ ਨੂੰ ਵੇਖਣ ਵਾਸਤੇ ਬਾਹਰੋਂ ਆਉਣ ਵਾਲੇ ਟੂਰਿਸਟ 2025 ਵਿੱਚ 150 ਮਿਲੀਅਨ ਸਨ ਤੇ ਪਾਕਿਸਤਾਨ ਵਿੱਚ ਟੋਟਲ ਟੂਰਿਸਟ ਆਇਆ ਸੀ 1 ਮਿਲੀਅਨ, ਜਿਨ੍ਹਾਂ ਚੋਂ 90% ਤੋਂ ਵੀ ਜ਼ਿਆਦਾ ਨਾਰਥ ਫਿਰਨ ਆਉਂਦਾ ਹੈ ਤੇ ਬਚੇ ਕੁਚੇ 1000-1500 ਲੋਕੀ ਰਹਿ ਜਾਂਦੇ ਨੇ ਜਿਹੜੇ ਸਪੈਸ਼ਲ ਮੋਇਨਜੋਦੜੋ ਵੇਖਣ ਆਉਂਦੇ ਨੇ। ਹਾਲਾਂਕਿ ਇਸ ਲੈਵਲ ਦੀ ਸਾਈਟ ਸਾਡੇ ਮੁਲਕ ਦੀ GDP ਵਿੱਚ ਬੜੇ ਆਰਾਮ ਨਾਲ 1 ਤੋਂ 1.5 ਅਰਬ ਡਾਲਰ ਕੰਟਰੀਬਿਊਟ ਕਰ ਸਕਦੀ ਹੈ, ਪਰ ਕਰਦੀ ਕਿਉਂ ਨਹੀਂ? ਹੁਣ ਜਦੋਂ ਸਾਈਟ ਪੈਸੇ ਹੀ ਜਨਰੇਟ ਨਹੀਂ ਕਰ ਰਹੀ ਤੇ ਫਿਰ ਇਹਦਾ ਖਰਚਾ ਕਿਵੇਂ ਪੂਰਾ ਹੋਏਗਾ? 590 ਏਕੜ ਤੋਂ ਵੀ ਵੱਡੇ ਰਕਬੇ ਤੇ ਫੈਲੀ ਇਸ ਤਹਿਜ਼ੀਬ ਦਾ ਹਜੇ ਸਿਰਫ 10% ਅਸੀਂ ਵੇਖਿਆ ਹੈ। ਹੋਰ ਇਹਦੇ ਵਿੱਚ ਕੀ ਲੁਕਿਆ ਪਿਆ ਹੈ ਕੀ ਪਤਾ। ਸਾਡੇ ਕੋਲੋਂ ਤੇ ਇਹ 10% ਵੀ ਸਾਂਭਿਆ ਨਹੀਂ ਜਾ ਰਿਹਾ। ਇਹਦੀ ਮੇਨਟੇਨੈਂਸ ਦਾ ਬਜਟ ਵੀ ਅਸੀਂ ਕਮਾ ਨਹੀਂ ਪਾ ਰਹੇ। ਵਾਟਰ ਲੈਵਲ ਉਸ ਥਾਂ ਦਾ ਇੰਨਾ ਉੱਚਾ ਹੈ ਕਿ ਹਰ ਸਾਲ ਬਰਸਾਤ ਵਿੱਚ ਸਾਈਡ ਚੋਂ ਪਾਣੀ ਕੱਢਣਾ ਇੱਕ ਟਾਸਕ ਹੁੰਦਾ ਹੈ ਤੇ ਆਵਾਮ ਦਾ ਮੈਨਰਿਜ਼ਮ ਹੈ ਵੇ ਕਿ ਇੱਕ ਪੜ੍ਹਿਆ ਲਿਖਿਆ DC ਜੱਜ ਜਾਂ ਮੰਤਰੀ ਜਦੋਂ ਲਾੜਕਾਨਾ ਪੋਸਟ ਹੁੰਦਾ ਹੈ ਜਾਂ ਫੇਰਾ ਲਾਣ ਆਉਂਦਾ ਹੈ ਤੇ ਉਹ ਆਪਣੇ ਪ੍ਰੋਟੋਕੋਲ ਦੇ ਪੂਰੇ ਲਾਓ ਲਸ਼ਕਰ ਸਮੇਤ ਸਾਈਟ ਵੇਖਣ ਆ ਜਾਂਦਾ ਹੈ। ਪਰ ਫਿਰ ਪੂਰਾ ਕਾਫਲਾ ਬੰਦੂਕਾਂ ਸਮੇਤ ਮਿਊਜ਼ੀਅਮ ਤੋਂ ਲੈ ਕੇ ਗ੍ਰੇਟ ਬਾਤ ਤੀਕਰ ਉਹਦੇ ਨਾਲ ਫਿਰਦਾ ਸਿਗਰਟਾਂ ਫੂਕਦਾ ਰਹਿੰਦਾ ਹੈ। ਸਿਵਿਕ ਸੈਂਸ ਛੱਡੋ ਜੀ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੌਣ ਆਇਆ ਇਸ ਸਾਈਟ ਵੇਖਣ। ਤੇ ਮੇਰੇ ਵਰਗਾ ਬੰਦਾ ਸੋਚਦਾ ਹੀ ਰਹਿ ਜਾਂਦਾ ਹੈ ਕਿ ਇਹ ਸਾਈਟ ਵੇਖਣ ਆਏ ਨੇ ਜਾਂ ਫਤਹ ਕਰਨ ਆਏ ਨੇ। ਮੈਨੂੰ ਲੱਗਦਾ ਹੈ ਕਿ ਕਦੀਮ ਤਹਿਜ਼ੀਬਾਂ ਦੀ ਨੁਮਾਇੰਦਾ ਸਾਈਟਸ ਨੂੰ ਗਵਰਨਮੈਂਟ ਦੇ ਅੰਡਰ ਆਪਰੇਟ ਹੀ ਨਹੀਂ ਕਰਨਾ ਚਾਹੀਦਾ। ਸਰਕਾਰ ਦਾ ਹਾਲ ਤੇ ਤੁਸੀਂ ਜਾਣਦੇ ਹੋ। ਕਿਸੇ ਵੀ ਵਜ਼ੀਰ ਮਸ਼ੀਰ ਨੂੰ ਕੀ ਪਤਾ ਇਹਨਾਂ ਥਾਵਾਂ ਦੇ ਵਲਨਰੇਬਲ ਹੋਣ ਦਾ। ਇੰਟਰਨੈਸ਼ਨਲ ਆਰਕੀਓਲੋਜਿਸਟ ਦੀ ਟੀਮ ਦਾ ਇੱਕ ਬੋਰਡ ਹੋਣਾ ਚਾਹੀਦਾ ਹੈ ਜਿਹੜਾ ਰਿਆਸਤੀ ਮਸ਼ੀਨਰੀ ਤੋਂ ਉੱਤੇ ਉੱਠ ਕੇ ਸਾਈਟ ਵਾਸਤੇ ਕੰਮ ਕਰੇ। ਜਿਵੇਂ ਮਿਸਰ ਵਿੱਚ ਟੂਰਿਜ਼ਮ ਦਾ ਇੱਕ ਪੂਰਾ ਨਿਜ਼ਾਮ ਬਿਲਕੁਲ ਵੱਖਰਾ ਤੇ ਖੁਦ ਮੁਖਤਿਆਰ ਹੈ ਜਿਹੜਾ ਕਿਸੇ ਮੰਤਰੀ ਨੂੰ ਵੀ ਬੜੇ ਆਰਾਮ ਨਾਲ ਤਲਬ ਕਰ ਸਕਦਾ ਹੈ। ਮੋਇਨਜੋਦੜੋ ਦਾ ਮਤਲਬ ਹੈ ਮੁਰਦਿਆਂ ਦਾ ਟਿੱਲਾ, ਪਰ ਮੈਨੂੰ ਤੇ ਇਹਦੇ ਵਿੱਚ ਸਾਹ ਦਿਸਿਆ ਹੈ। ਤਹਿਜ਼ੀਬ ਦਾ ਇਹ ਚਾਨਣ ਮਾਜ਼ੀ ਤੋਂ ਨਿਕਲ ਕੇ ਸਾਨੂੰ ਸਾਡਾ ਆਉਣ ਵਾਲਾ ਕੱਲ ਵਿਖਾ ਰਿਹਾ ਹੈ। ਸ਼ਰਤ ਹੈ ਵੇ
ਜੇ ਅਸੀਂ ਵੇਖਣਾ ਚਾਹੀਏ।